ਉਹ ਜਿਹੜੇ 14 ਨਹੀਂ ਉਹ 12 ਯਾਤਰੀ ਸਨ, ਹਿੰਦੂ ਯਾਤਰੀ ਜਿਨ੍ਹਾਂ ਨੂੰ ਪਾਕਿਸਤਾਨ ਐਂਟਰ ਹੋ ਗਏ, ਲੇਕਿਨ ਪਾਕਿਸਤਾਨ ਦੇ FIA ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਉਹ ਡਿਨਾਈ ਕਿਉਂ ਕਰ ਦਿੱਤਾ ਵੀ ਉਹ ਪਾਕਿਸਤਾਨੀ ਨੈਸ਼ਨਲ ਸਨ। ਪਹਿਲੋਂ ਉਹਨਾਂ ਨੇ ਜਾ ਕੇ ਇੰਡੀਆ ਜਾ ਕੇ ਅਸਾਈਲਮ ਲਿਆ ਸੀ। ਉਹਨੇ ਲਿਖਿਆ ਵਾ 350 ਸਿੱਖ ਯਾਤਰੀ ਗਵਰਨਮੈਂਟ ਇੰਡੀਆ ਨੇ ਰੋਕੇ। ਉਦੋਂ ਕਿਸੇ ਨੇ ਨਿਊਜ਼ ਕਿਉਂ ਨਾ ਵਿਖਾਈ ਕਿ ਗੁਰਪ੍ਰੀਤ ਸਿੰਘ ਦੀ ਮੈਂ ਫੋਟੋ ਵੀ ਲਾਵਾਂਗਾ, ਜਿੱਥੇ ਗੱਲ ਜਿਹੜਾ ਪ੍ਰੋਪੇਗੈਂਡਾ ਕਰਦੇ ਆ ਵੀ ਹਿੰਦੂ ਸ਼ਰਧਾਲੂਆਂ ਨੂੰ, ਵੀ ਹਿੰਦੂ ਯਾਤਰੀ ਜਿਹੜੇ ਇੰਡੀਅਨ ਨੈਸ਼ਨਲ ਸਨ ਹੁਣ ਵੀ ਇਸ ਜਥੇ ਦੇ ਵਿੱਚ ਵੀ ਪਾਕਿਸਤਾਨ ਆਏ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਕੁਛ ਗੱਲਾਂ ਬਾਤਾਂ ਕਰਨ ਵਾਸਤੇ ਤੁਹਾਡੇ ਰੂਬਰੂ ਆਇਆ। ਗੱਲ ਇਹ ਕਰਨੀ ਆ ਵੀ ਹੁਣ ਰੀਸੈਂਟਲੀ ਇੰਡੀਆ ਪਾਕਿਸਤਾਨ ਜੰਗ ਤੋਂ ਬਾਅਦ ਹਾਲਾਤ ਕੁਛ ਨੋਰਮਲਾਈਜ਼ ਹੋਏ ਤੇ ਸਿੱਖ ਜਥੇ ਜਿਹੜੇ ਆ ਲੋਕ ਜਿਹੜੇ ਆਪਣੇ ਧਾਰਮਿਕ ਸਥਾਨਾਂ ਵਾਸਤੇ ਪਾਕਿਸਤਾਨ ਆਏ ਤੇ ਉੱਥੇ ਇੰਡੀਆ ਵਾਲੀ ਸਾਈਡ ਤੇ ਮੀਡੀਆ ਤੇ ਕੁਛ ਫੇਕ ਜਿਹੜੀਆਂ ਨਿਊਜ਼ ਨਾਲ ਫਲਾਈਆਂ ਜਾ ਰਹੀਆਂ ਵੀ 14 ਜਿਹੜੇ ਹਿੰਦੂ ਯਾਤਰੀ ਸਨ ਜਿਹੜੇ ਇਸ ਜਥੇ ਦੇ ਵਿੱਚ ਆਏ ਸਨ ਉਹਨਾਂ ਨੂੰ ਪਾਕਿਸਤਾਨ ਨੇ ਐਂਟਰੀ ਨਹੀਂ ਦਿੱਤੀ। ਪਾਕਿਸਤਾਨ ਨੇ ਐਂਟਰੀ ਕਿਉਂ ਨਹੀਂ ਦਿੱਤੀ, ਕਾਹਦੇ ਤੋਂ ਨਹੀਂ ਦਿੱਤੀ, ਉਹਦੇ ਤੇ ਇਨਵੈਸਟੀਗੇਸ਼ਨ ਮਤਲਬ ਕਰਨ ਤੋਂ ਦੀ ਬਜਾਏ ਤੇ ਉਹਦੇ ਤੇ ਉਹਨੂੰ ਮਜ਼ਹਬੀ ਰੰਗ ਦਿੱਤਾ ਜਾਣ ਡਿਆ ਵੀ ਹਿੰਦੂ ਹੋਣ ਕਰਕੇ ਉਹਨਾਂ ਨੂੰ ਜਥੇ ਨਾਲ ਵੀਜ਼ਾ ਨਹੀਂ ਦਿੱਤਾ ਗਿਆ, ਪਾਕਿਸਤਾਨ ਐਂਟਰੀ ਨਹੀਂ ਦਿੱਤੀ ਗਈ। ਵੀਜ਼ਾ ਦੇ ਦਿੱਤਾ ਗਿਆ ਵਾ ਪਰ ਪਾਕਿਸਤਾਨ ਐਂਟਰੀ ਨਹੀਂ ਦਿੱਤੀ ਗਈ। ਉਹਦੇ ਤੇ ਗੱਲਬਾਤ ਆਪਾਂ ਕਰਦੇ ਹਾਂ ਅੱਜ ਦੀ, ਤੇ ਅਸਲ ਹਕੀਕਤ ਕੀ ਆ, ਉਹਦੇ ਪਿੱਛੇ ਗੱਲ ਕੀ ਆ। ਉਹਨੂੰ ਮੈਂ ਕੋਈ ਸਰਕਾਰੀ ਨੁਮਾਇੰਦਾ ਨਹੀਂ ਹੈ, ਲੇਕਿਨ ਇਹ ਵੀ ਮੈਂ ਪਬਲਿਕ ਡੋਮੇਨ 'ਤੇ ਆ, ਮਤਲਬ ਵੀ ਬਹੁਤ ਸਾਰੇ ਲੋਕ ਜੁੜੇ ਨੇ ਉੱਧਰੋਂ ਵੀ ਇੱਧਰੋਂ ਵੀ, ਕੁਐਸਚਨ ਵੀ ਕਰਦੇ ਆ ਵੀ ਆਹ ਚੀਜ਼ ਇਹਦਾ ਕਿਸ ਤਰ੍ਹਾਂ ਹੋਇਆ। ਸੋ ਆਪਣੇ ਤੌਰ ਤੇ ਐਜ਼ ਏ ਪਾਕਿਸਤਾਨੀ ਬੀਇੰਗ ਏ ਪੰਜਾਬੀ ਬੀਇੰਗ ਏ ਮੁਸਲਿਮ, ਆਪਣੇ ਜਿਹੜਾ ਪਾਕਿਸਤਾਨ ਦਾ ਜਿਹੜਾ ਪੰਜਾਬ ਦਾ ਇੱਧਰ ਦੇ ਜਿਹੜੇ ਮਾਮਲਾ ਤੇ ਉਹਨਾਂ ਨੂੰ ਮਤਲਬ ਵੀ ਤੁਹਾਡੇ ਤੱਕ ਗੱਲ ਪਹੁੰਚ ਜਾਂਦੀ ਹੈ, ਉਹ ਪਹੁੰਚਾਉਣ ਦੀ ਮੈਂ ਕੋਸ਼ਿਸ਼ ਕਰਨੀ ਹੈ ਵੀ ਅਸਲ ਗੱਲ ਕੀ ਹੈ, ਹੋਇਆ ਕੀ ਹੈ। ਇੱਥੇ ਇੱਕ ਟਾਈਮਜ਼ ਆਫ ਇੰਡੀਆ ਨੇ ਲਾਇਆ ਫੈਲਟ ਲਾਈਕ ਪਹਿਲਗਾਮ, ਵੀ ਸੇਮ ਉਵੇਂ ਉਹਨੇ ਲਿਖਿਆ, ਉਹਦਾ ਟਾਈਟਲ ਇਹ ਲਿਖਿਆ ਟੈਰਰ ਅਟੈਕ ਆਲ ਓਵਰ ਦਾ ਅਗੇਨ ਹਿੰਦੂ ਮੈਨ ਹੂ ਵਾਜ਼ ਡਿਨਾਈਡ ਪਾਕਿਸਤਾਨ ਐਂਟਰੀ ਫਾਰ ਨਨਕਾਣਾ ਸਾਹਿਬ। ਵੀ ਹਿੰਦੂਜ਼ ਜਿਹੜੇ ਨੇ ਉਹਨਾਂ ਨੂੰ ਪਾਕਿਸਤਾਨ ਨੇ ਰੋਕ ਦਿੱਤਾ ਗਿਆ ਵਾ ਐਂਟਰੀ ਤੋਂ। ਮਤਲਬ ਉਹ ਜਿਵੇਂ ਤੁਸੀਂ ਸਮਝਦੇ ਹੋ ਵੀ ਇਲੈਕਸ਼ਨ ਵੇਲੇ ਉਦੋਂ ਵੀ ਐਂਟੀ ਪਾਕਿਸਤਾਨ ਨਾਅਰਾ ਮਾਰ ਕੇ ਵੋਟ ਲੈਣਾ ਤੇ ਹਰ ਕੰਮੇ ਹੀ ਇਹ ਕੁਛ ਕਰਦੇ ਰਹਿਣਾ, ਮੈਨੂੰ ਲੱਗਦਾ ਬਿਲਕੁਲ ਇਹ ਇਨਸਾਨੀਅਤ ਦੇ ਮੁਤਰਾਦਿਫ ਆ। ਬਿਲਕੁਲ ਇਹ ਠੀਕ ਗੱਲ ਨਹੀਂ ਹੈ ਵੀ ਤੁਸੀਂ ਹਰ ਗੱਲ ਦੇ ਵਿੱਚ ਮਜ਼ਹਬ ਨੂੰ ਲੈ ਆਉਂਦੇ ਹੋ। ਉੱਧਰੋਂ ਕਦੀ ਐਂਟੀ ਇਸਲਾਮ ਨਾਅਰਾ ਮਾਰ ਕੇ ਤੇ ਕਦੀ ਐਂਟੀ ਪਾਕਿਸਤਾਨ ਨਾਅਰਾ ਮਾਰ ਕੇ। ਅਸੀਂ ਜਿੰਨੇ ਵੀ ਲੋਕ ਆਉਂਦੇ ਨੇ ਉਹਨਾਂ ਦਾ ਵੈਲਕਮ ਕਿਸ ਤਰ੍ਹਾਂ ਕਰੀਦਾ। ਉੱਥੇ ਮੈਂ ਪਾਕਿਸਤਾਨ 'ਤੇ ਆਉਣ ਵਾਲੇ ਕੁਛ ਚੈਨਲਸ ਨੇ ਲਾਇਆ ਵੀ ਪਾਕਿਸਤਾਨ ਨੇ ਕਿਵੇਂ ਵੈਲਕਮ ਕੀਤਾ। ਉਹ ਪਾਕਿਸਤਾਨ ਵਾਲਿਆਂ ਦਾ ਵਾਰਮ ਵੈਲਕਮ ਜਿਹੜਾ ਉਹ ਸਾਡੀ ਜ਼ੁਬਾਨੀ ਨਾ ਸੁਣੋ, ਸਾਡੇ ਮੀਡੀਆ ਦੀ ਜ਼ੁਬਾਨੀ ਨਾ ਸੁਣੋ। ਜਦੋਂ ਇਹ ਸਿੱਖ ਜਿਹੜੇ ਯਾਤਰੀ ਨੇ, ਜਦੋਂ ਇਹ ਯਾਤਰਾ ਕਰਕੇ ਪਾਕਿਸਤਾਨ ਤੋਂ ਵਾਪਸ ਇੰਡੀਆ ਜਾਣਗੇ ਨਾ, ਤੇ ਉਹਨਾਂ ਨੂੰ ਪੁੱਛ ਕੇ ਵੇਖਿਓ ਵੀ ਪਾਕਿਸਤਾਨ ਵਾਲਿਆਂ ਕਿਵੇਂ ਟਰੀਟ ਕੀਤਾ, ਪਾਕਿਸਤਾਨ ਦੇ ਲੋਕਾਂ ਨੇ ਕਿਵੇਂ ਟਰੀਟ ਕੀਤਾ, ਪਾਕਿਸਤਾਨ ਦੀ ਸਰਕਾਰ ਨੇ ਕਿਵੇਂ ਟਰੀਟ ਕੀਤਾ। ਬਿਲਕੁਲ ਬਾਰਡਰ ਜਿਹੜਾ ਪਾਕਿਸਤਾਨ ਇੰਡੀਆ ਬਾਰਡਰ ਬਣਿਆ ਹੁਣ ਨਵੇਂ ਉਹਦੇ 'ਤੇ ਬਣਾਇਆ ਗਿਆ ਵਾ, ਕੰਸਟਰਕਸ਼ਨ ਨਵੀਂ ਕੀਤੀ ਗਈ ਹੈ ਅਤੇ ਉੱਥੇ ਸ਼ਾਪਿੰਗ ਮਾਲ ਵਗੈਰਾ ਬਹੁਤ ਬਣਾਏ ਗਏ। ਅਤੇ ਉੱਥੇ ਇੱਕ ਦੁਕਾਨ ਆ ਸਿਟੀ ਕੈਫੇ ਦੇ ਨਾਂ ਤੋਂ, ਉਹ ਸੰਧੂ ਨੇ ਬਿਲਕੁਲ ਬਾਰਡਰ 'ਤੇ ਉਹਨਾਂ ਦਾ ਪਿੰਡ ਆ, ਉਹ ਬਾਰਡਰ 'ਤੇ ਉਹ ਰਹਿਣ ਵਾਲੇ ਨੇ। ਉਸ ਦੁਕਾਨ ਵਾਲਾ ਜਿਹੜਾ ਲਾਹੌਰ ਦੇ ਰਹਿਣ ਵਾਲਾ ਵਾ ਸੰਧੂ ਆ, ਅਤੇ ਉਹਦੀ ਮੈਂ ਗੱਲ ਸੁਣਾਉਣਾ ਵੀ ਉਹ ਮੈਂ ਵੇਖਦਾ ਰਿਹਾ ਉੱਥੇ ਖਲੋਤਾ ਉਹਨੂੰ ਵੀ ਉਹ ਜਿਹੜੇ ਉਸ ਕੈਫੇ ਦੇ ਵਿੱਚੋਂ ਦੀ ਲੰਘਣ ਨਾਲ ਕੋਈ ਚੀਜ਼ ਲੈਣ ਖਾਣ ਪੀਣ ਲਈ, ਸਾਰੀ ਗੱਲ ਹੈ ਬੱਸਾਂ ਦਾ ਇੰਤਜ਼ਾਰ ਕਰਦਿਆਂ ਉਡੀਕਦਿਆਂ ਟਾਈਮ ਲੱਗ ਜਾਂਦਾ, ਭੁੱਖ ਵੀ ਲੱਗ ਜਾਂਦੀ। ਵੈਸੇ ਤਾਂ ਲੰਗਰ ਹੈਗਾ ਸੀ ਵੀ ਜਿਹੜਾ ਤਾਂ ਹੋਰ ਕੋਈ ਪਕੌੜਿਆਂ ਨੂੰ ਜਾਂ ਕੋਈ ਪੈਪਸੀ ਨੂੰ ਜਾਂ ਬੋਤਲ ਨੂੰ ਦਿਲ ਕਰਨਾ, ਕੋਲਡ ਡਰਿੰਕ ਨੂੰ ਦਿਲ ਕਰਨਾ, ਅਤੇ ਉਸ ਬੰਦੇ ਨੇ 1 ਰੁਪਈਆ ਨਹੀਂ ਕਿਸੇ ਵੀ ਯਾਤਰੀ ਕੋਲ ਲਿਆ। ਇਹ ਵੀ ਗੱਲ ਮੈਂ ਨਹੀਂ ਆਂਦਾ, ਇਹ ਜਦੋਂ ਤੁਸੀਂ ਵਾਪਸ ਜਾਣਗੇ ਨਾ ਉਹਨਾਂ ਕੋਲ ਪੁੱਛ ਲਿਓ। ਸੋ ਇਹ ਗੱਲਾਂ ਨੇ ਪਾਕਿਸਤਾਨ ਦੇ ਵਾਰ ਵੈਲਕਮ ਦੀਆਂ, ਵੀ ਇਹ ਉਹ ਪੰਜਾਬੀ ਦੀ ਗੱਲ ਹੈ ਵੀ ਆਪਾਂ ਹੋੜੇ ਮਿਲੇ ਨਹੀਂ ਭਿੜਨ ਡੇ। ਮੈਂ ਤੁਹਾਨੂੰ ਦੱਸਣ ਲੱਗਾ ਵੀ ਅਸਲ ਹਕੀਕਤ ਕੀ ਹੈ। ਅਸਲ ਹਕੀਕਤ ਇਹ ਆ ਵੀ ਉਹ ਜਿਹੜੇ 14 ਨਹੀਂ ਉਹ 12 ਯਾਤਰੀ ਸਨ, ਹਿੰਦੂ ਯਾਤਰੀ ਜਿਨ੍ਹਾਂ ਨੂੰ ਪਾਕਿਸਤਾਨ ਐਂਟਰ ਹੋ ਗਏ, ਲੇਕਿਨ ਪਾਕਿਸਤਾਨ ਦੇ FIA ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਦੀ ਹੈ, ਉਹਨਾਂ ਨੇ ਉਹਨਾਂ ਨੂੰ ਵਾਪਸ ਕਰਤਾ, ਡਿਨਾਈ ਕਰਤਾ। ਹੁਣ ਡਿਨਾਈ ਕਿਉਂ ਕਰ ਦਿੱਤਾ ਵੀ ਉਹ ਪਾਕਿਸਤਾਨੀ ਨੈਸ਼ਨਲ ਸਨ। ਪਹਿਲੋਂ ਉਹਨਾਂ ਨੇ ਜਾ ਕੇ ਇੰਡੀਆ ਜਾ ਕੇ ਅਸਾਈਲਮ ਲਿਆ ਸੀ। ਅਸਾਈਲਮ ਲੈਣ ਤੋਂ ਬਾਅਦ ਉੱਥੋਂ ਦੇ ਸਿਟੀਜ਼ਨ ਹੋਏ, ਉਹਨਾਂ ਫਿਰ ਯਾਤਰਾ ਵਾਸਤੇ ਅਪਲਾਈ ਕੀਤਾ ਵੀਜ਼ਾ। ਅੰਬੈਸੀ ਨੇ ਤਾਂ ਉਹਨਾਂ ਨੂੰ ਵੀਜ਼ਾ ਦੇ ਦਿੱਤਾ,
ਲੇਕਿਨ ਜਦੋਂ ਪਾਕਿਸਤਾਨ ਆਇਆ, ਪਾਕਿਸਤਾਨ ਕਿਉਂਕਿ ਅਜ਼ਾਈਲਮ ਜਦੋਂ ਤੁਸੀਂ ਲੈਂਦੇ ਹੋ ਕਿਸੇ ਵੀ ਕੰਟਰੀ ਜਾ ਕੇ, US ਲੈ ਲਓ, ਕੈਨੇਡਾ ਲੈਂਦੇ ਜੇ, ਉਹ ਤੁਹਾਡੀ ਅੰਬੈਸੀਆਂ ਵੀਜ਼ਾ ਦੇਣ ਤੋਂ ਪਹਿਲਾਂ ਤੇ ਉਹਨਾਂ ਨੂੰ ਡਿਨਾਈ ਕਰਦੀਆਂ। ਫਿਰ ਜਦੋਂ ਆਉਂਦੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਹੁੰਦੀ ਹੈ ਵੀ ਤੁਸੀਂ ਤਾਂ ਅਜ਼ਾਈਲਮ ਲਿਆ ਸੀ, ਤੁਹਾਨੂੰ ਤਾਂ ਖਤਰਾ ਸੀ ਇਸ ਮੁਲਕ ਤੋਂ। ਜਿੰਨੇ ਵੀ ਅਮਰੀਕਾ, ਕੈਨੇਡਾ ਜਾਂ UK ਜਾਂ ਜਰਮਨੀ ਜਾਂ ਯੂਰਪ ਕਿਤੇ ਵੀ ਜਾ ਕੇ ਲੈਂਦੇ ਨੇ, ਉਹ ਸਾਰਿਆਂ ਨਾਲ ਇੱਦਾਂ ਹੀ। ਉਹ ਇਹਨਾਂ ਦੇ ਹੁਣ ਉਹਨਾਂ ਦੀਆਂ ਰਿਸ਼ਤੇਦਾਰੀਆਂ ਸਾਰੀਆਂ ਇੱਥੇ ਆ। ਇੱਕ ਤੇ ਇਹਨਾਂ ਦਾ ਸਿਕਿਉਰਿਟੀ ਕੰਸਰਨ ਹੁੰਦਾ ਵੀ ਸਿਕਿਉਰਿਟੀ ਨੂੰ ਲੈ ਕੇ ਵੀ ਇਹ ਇੱਥੋਂ ਜਥੇ 'ਚੋਂ ਨਿਕਲ ਕੇ ਉਧਰ ਸਿੰਧ ਚਲੇ ਜਾਣਗੇ, ਫਿਰ ਉਹਨਾਂ ਨੂੰ ਲੱਭਣਾ ਮੁਸ਼ਕਿਲ ਹੋਊਗਾ, ਕਿਉਂਕਿ ਮਹਿਕਮੇ ਅਦਾਰੇ ਜਿਹੜੇ ਉਹਨਾਂ ਨੂੰ ਸਖਤੀ ਦੇ ਨਾਲ ਹੁੰਦਾ ਵੀ ਤੁਸੀਂ ਇਹਨਾਂ ਦਾ ਸਿਕਿਉਰਿਟੀ ਦਾ ਖਾਸ ਤੌਰ 'ਤੇ ਖਿਆਲ ਰੱਖਣਾ, ਵੀ ਕੋਈ ਐਸਾ ਵੈਸਾ ਹੋ ਜਾਏ, ਉਹ ਬੜੀ ਗੱਲ ਹਾਈਲਾਈਟ ਹੁੰਦੀ ਹੈ। ਸੋ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਇਹਨੂੰ ਬੜਾ ਸਕਰੂਟਨੀ ਇਹਦੀ ਸਖਤ ਹੁੰਦੀ ਆ। ਸੋ ਉਹ ਜਿਹੜੇ ਹਿੰਦੂ ਸ਼ਰਧਾਲੂ ਸਨ, ਉਹ ਪਹਿਲੋਂ ਪਾਕਿਸਤਾਨੀ ਨਾਗਰਿਕ ਸੀ, ਫਿਰ ਉਹ ਇੰਡੀਅਨ ਬਣ ਗਏ। ਉਹ ਜਦੋਂ ਆਏ ਉਹਨਾਂ ਦੇ ਰਿਕਾਰਡ 'ਚ ਆ ਗਏ ਤੇ ਉਹਨਾਂ ਦੇ ਵੀਜ਼ੇ ਡਿਨਾਈ ਕਰਤੇ। ਹਾਂ, ਜਿੱਥੇ ਗੱਲ ਜਿਹੜਾ ਪ੍ਰੋਪੇਗੈਂਡਾ ਕਰਦੇ ਆ ਵੀ ਹਿੰਦੂ ਸ਼ਰਧਾਲੂਆਂ ਨੂੰ, ਵੀ ਹਿੰਦੂ ਯਾਤਰੀ ਜਿਹੜੇ ਇੰਡੀਅਨ ਨੈਸ਼ਨਲ ਸਨ, ਹੁਣ ਵੀ ਇਸ ਜਥੇ ਦੇ ਵਿੱਚ ਵੀ ਪਾਕਿਸਤਾਨ ਆਏ ਨੇ ਤੇ ਵਾਹਵਾ ਤਾਦਾਦ ਹੈ ਉਹਨਾਂ ਦੇ ਆਉਣ ਦੀ। ਉਹਨਾਂ ਦੇ ਨਾਮ ਵੀ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ। ਜੇ ਉਹ ਆ ਸਕਦੇ ਆ ਤੇ ਉਹਨਾਂ ਸ਼ਰਧਾਲੂਆਂ ਦੇ ਇਹਨਾਂ ਸ਼ਰਧਾਲੂਆਂ ਦੀ ਉਹਨਾਂ ਦੀ ਸ਼ਰਧਾ 'ਚ ਕੋਈ ਫਰਕ ਆ? ਕੋਈ ਫਰਕ ਨਹੀਂ। ਸਾਰਿਆਂ ਦੀ ਬਾਬਾ ਜੀ ਸਰਕਾਰ ਦੇ, ਬਾਬਾ ਗੁਰੂ ਨਾਨਕ ਨੇ ਜਿਹੜਾ ਉਹਨਾਂ ਦਾ ਫਲਸਫਾ ਵੀ ਸਾਰੇ ਬਰਾਬਰ ਨੇ, ਉਹ ਸਾਰਿਆਂ ਲਈ ਇੱਕ ਨੇ, ਸਾਰਿਆਂ ਦੇ ਬਜ਼ੁਰਗ ਨੇ ਉੱਥੇ। ਉਹਨਾਂ ਵਾਸਤੇ ਉਹ ਇੱਕੋ ਜਿਹੀ ਉਹਨਾਂ ਦੀ ਵੀ ਸ਼ਰਧਾ, ਜਿਹੜੇ ਇੰਡੀਅਨ ਨੈਸ਼ਨਲ ਸਨ ਤੇ ਜਾਂ ਜਿਹੜੇ ਪਹਿਲੋਂ ਪਾਕਿਸਤਾਨੀ ਨੈਸ਼ਨਲ ਸਨ। ਤੇ ਇੱਥੋਂ ਸਿੰਧ ਤੋਂ 1 ਲੱਖ ਦੇ ਕੋਲ ਹਿੰਦੂ ਸ਼ਰਧਾਲੂ ਆਏ, ਯਾਤਰੀ ਆਏ, ਉਹਨਾਂ ਵੀ ਆ ਕੇ ਯਾਤਰਾ ਕੀਤੀ। ਇਸ ਤੋਂ ਪਹਿਲਾਂ ਬਹੁਤ ਸਾਰੇ, ਬਹੁਤ ਲੰਮੀ ਲਿਸਟ ਹੈ ਵੀ ਮੈਨੂੰ ਜਿਹੜੇ ਇੱਥੇ ਆ ਕੇ ਮਿਲੇ ਆ। ਬਲਕਿ ਨਨਕਾਣਾ ਸਾਹਿਬ ਮੇਰੇ ਨਾਲ ਬਹੁਤ ਸਾਰਿਆਂ ਦੀਆਂ ਫੋਟੋਜ਼ ਨੇ, ਤੁਸੀਂ ਵੇਖੋ ਜਿਹੜੇ ਹਿੰਦੂਜ਼ ਆਏ ਨੇ, ਤੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਗਿਆ? ਸੋ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਸਾਨੂੰ ਥੋੜ੍ਹਾ ਸੋਚ ਲੈਣਾ ਚਾਹੀਦਾ ਵੀ ਹਰ ਗੱਲ ਨੂੰ ਮਜ਼ਹਬ ਦੇ ਵਿੱਚ ਨਹੀਂ ਲੈ ਜਾਣਾ ਚਾਹੀਦਾ। ਮਜ਼ਹਬ 'ਚ ਲੈ ਜਾ ਕੇ ਇਖਤਲਾਫ ਨਹੀਂ ਬਣਾਉਣਾ ਚਾਹੀਦਾ ਵੀ ਸਿੱਖ, ਹਿੰਦੂ, ਮੁਸਲਿਮ, ਈਸਾਈ, ਤੁਸੀਂ ਉਹ ਤੱਕੜ ਫੜ ਕੇ ਬਹਿ ਜਾਂਦੇ ਜੀ ਤੇ ਫਿਰ ਉਹ ਨਫ਼ਰਤ ਦਾ ਪ੍ਰਚਾਰ ਜਿਹੜਾ ਵਾ ਸ਼ੁਰੂ ਕਰ ਦਿੰਦੇ। ਸੋ ਮੈਨੂੰ ਲੱਗਦਾ ਵੀ ਇਹਨੂੰ ਥੋੜ੍ਹਾ ਜਿਹਾ ਸਾਨੂੰ ਠੀਕ ਕਰਨਾ ਚਾਹੀਦਾ ਵਾ, ਬਿਹਤਰ ਨਹੀਂ। ਇੱਕ ਹੋਰ ਦੋਸਤ ਆ ਗੁਰਪ੍ਰੀਤ ਸਿੰਘ, ਉਹਨੇ ਇੱਕ ਸਕਰੀਨਸ਼ਾਟ ਲਾਇਆ, ਮੈਂ ਸਕਰੀਨਸ਼ਾਟ ਉੱਤੇ ਸ਼ੇਅਰ ਕਰਦਾ। ਉਹਨੇ ਲਿਖਿਆ ਵਾ 350 ਸਿੱਖ ਯਾਤਰੀ ਗਵਰਨਮੈਂਟ ਇੰਡੀਆ ਨੇ ਰੋਕੇ, ਉਦੋਂ ਕਿਸੇ ਨੇ ਨਿਊਜ਼ ਕਿਉਂ ਨਾ ਵਿਖਾਈ। ਇਹ ਗੁਰਪ੍ਰੀਤ ਸਿੰਘ ਹੈ, ਇਹਦੀ ਮੈਂ ਫੋਟੋ ਵੀ ਲਾਵਾਂਗਾ। ਵੀ 350 ਜਿਹੜੇ ਉੱਧਰੋਂ ਆਏ ਆ, ਤੁਸੀਂ ਉਹਨਾਂ ਨੂੰ ਰੋਕ ਲਿਆ ਵਾ ਵੀ ਉਹਨਾਂ 350 ਦੀ ਸ਼ਰਧਾ ਤੇ ਉਹਨਾਂ 12 ਦੀ ਸ਼ਰਧਾ ਜਿਹੜੀ ਆ, ਉਹਨਾਂ ਦੀ ਭਾਵਨਾ ਜਿਹੜੀ ਉਹਨਾਂ ਤੋਂ ਉੱਤੇ, ਉਹ 350 ਦੀ ਵੀ ਇਹੀ ਸ਼ਰਧਾ ਸੀ, ਉਹਨਾਂ ਨੂੰ ਕਿਉਂ ਰੋਕਿਆ? ਉਹ ਨਿਊਜ਼ ਤੁਸੀਂ ਨਹੀਂ ਲਾਈ। ਸੋ ਇਹਦੇ ਤੇ ਫਿਰ ਉਹ ਗੱਲ ਆ ਵੀ ਆਪਾਂ ਪਿਆਰ ਮੁਹੱਬਤ ਅਮਨ ਨਾਲ ਰਹੀਏ। ਜੇ ਪਾਕਿਸਤਾਨ ਨੇ ਬਾਰਡਰ ਖੋਲ੍ਹਿਆ, ਤੁਸੀਂ ਸਾਰੇ ਆਏ ਹੋ, ਇੱਥੇ ਆਏ ਹੋ, ਇੱਥੋਂ ਆ ਕੇ ਪਿਆਰ ਮਾਣ ਰਹੇ ਹੋ, ਆਨੰਦ ਮਾਣ ਰਹੇ ਹੋ, ਇਹਨਾਂ ਨੂੰ ਪੁੱਠੇ ਪਾਸੇ ਲੈ ਕੇ ਨਾ ਜਾਈਏ। ਆਪਾਂ ਇੱਕ ਉਹ ਮੁਹੱਬਤ ਪਿਆਰ ਵਾਲਾ ਜਿਹੜਾ ਪਹਿਲਾਂ ਦਾ ਮਾਹੌਲ ਬਣਿਆ ਸੀ, ਉਹ ਬਣਾਉਣ ਦੀ ਆਪਾਂ ਕੋਸ਼ਿਸ਼ ਕਰੀਏ। ਥੋੜ੍ਹੀ ਜਿਹੀ ਗੱਲਬਾਤ ਅੱਗੇ ਹੋਰ ਆਪਾਂ ਕਰ ਲੈਂਦੇ ਹਾਂ। ਫਿਰ ਇਸ ਤੋਂ ਬਾਅਦ ਅਸਾਈਲਮ ਦੀ ਗੱਲ ਹੁੰਦੀ ਸੀ। ਜਿਹੜੇ ਫੋਰਨ ਪਾਸਪੋਰਟ ਵਾਲੇ ਨੇ, ਜਿਨ੍ਹਾਂ ਕੋਲ ਬਾਹਰ ਦੇ ਪਾਸਪੋਰਟ ਨੇ, ਇਹ ਬੜੀ ਇੰਪੋਰਟੈਂਟ ਗੱਲ ਹੈ, ਨੋਟ ਕਰਿਓ ਕਿ ਜਿਨ੍ਹਾਂ ਕੋਲ ਕਿਸੇ ਵੀ ਹੋਰ ਕੰਟਰੀ ਦਾ ਪਾਸਪੋਰਟ ਹੈ, ਅਮਰੀਕਾ, ਕੈਨੇਡਾ, ਉਹਨਾਂ ਨੂੰ ਕਿਸੇ ਨੂੰ ਵਾਹਗਾ ਬਾਰਡਰ ਕ੍ਰਾਸ ਕਰਕੇ ਆਉਣ ਦੀ ਇਜਾਜ਼ਤ ਨਹੀਂ। ਪਾਕਿਸਤਾਨ ਵੱਲੋਂ ਕੋਈ ਰੋਕ ਨਹੀਂ ਹੈ, ਉਹ ਫਲਾਈ ਕਰਕੇ ਤੇ ਆ ਸਕਦੇ ਆ, ਲੇਕਿਨ ਵਾਹਗਾ ਬਾਰਡਰ ਤੋਂ ਨਹੀਂ ਆ ਸਕਦੇ। ਫਿਰ ਉਹਨਾਂ ਦੀ ਸ਼ਰਧਾ 'ਚ ਵੀ ਕੁਛ ਫਰਕ ਹੈ। ਉਹ 12 ਦੀ ਸ਼ਰਧਾ, ਫਿਰ ਉਹ ਜਿਹੜੇ ਹਜ਼ਾਰਾਂ ਲੱਖਾਂ ਜਿਹੜੇ ਹਰ ਸਾਲ ਆਉਂਦੇ ਸੀ, ਉਹਨਾਂ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ। ਕਿਉਂਕਿ ਸਰਦੀਆਂ ਦਾ ਮੌਸਮ ਹੈ, ਸਿਆਲਾਂ 'ਚ ਸਾਰੇ ਜਿਹੜੇ ਆ ਇੰਡੀਆ, ਪੰਜਾਬ ਨੂੰ ਆਪਣੇ ਪਾਸੇ ਹੁੰਦੇ, ਤੇ ਫਿਰ ਉਹਨਾਂ ਕੋਲ ਵੀਜ਼ਾ ਔਨਲਾਈਨ ਮਿਲਦਾ ਵਾ, ਤੇ ਇੱਧਰ ਨੂੰ ਹੋ ਕੇ ਉਹ ਦਰਸ਼ਨ ਕਰਕੇ ਤੇ ਫਿਰ ਮੁੜ ਜਾਂਦੇ। ਫਿਰ ਉਹਨਾਂ ਦੀ ਵੀ ਸ਼ਰਧਾ ਹੈਗੀ, ਉਹਨਾਂ ਦੀ ਸ਼ਰਧਾ ਨੂੰ, ਉਹਨਾਂ ਦੀ ਨਿਊਜ਼ ਨੂੰ ਵੀ ਲਾਓ ਵੀ ਉਹਨਾਂ ਦੀ ਵੀ ਸ਼ਰਧਾ, ਉਹਨਾਂ ਨੂੰ ਵੀ ਪਾਕਿਸਤਾਨ ਮਤਲਬ ਦਰਸ਼ਨ ਦੀਦਾਰੇ, ਜਿਹਨੇ 78 ਵਰਿਆਂ ਤੋਂ ਅਰਦਾਸ ਸਿੱਖ ਕਰਦੇ ਆ ਵੀ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਜਾਣ, ਜੇ ਹੋਣ ਲੱਗ ਪਏ ਸੀ ਤਾਂ ਉੱਤੇ ਰੋਕ ਵੀ ਲਾ ਦਿੱਤੀ ਗਈ ਹੈ। ਚਲੋ ਜੀ, ਕੁਛ ਲੋਕਾਂ ਨੇ ਕਹਿਣਾ ਵੀ ਇਹਨੂੰ ਮਤਲਬ ਵੀ ਮੇਰੇ ਵੱਲੋਂ ਕਹਿਣਾ ਵੀ ਇਹਨਾਂ ਦਾ ਬਿਜ਼ਨਸ ਜਿਹੜਾ ਸੀ ਉਹ ਇਹ ਵਾ। ਮੈਂ ਫਿਰ ਇਹ ਗੱਲ ਕਰਾਂਗਾ, ਮੇਰਾ ਜਿਹੜਾ ਮੈਂ 2014 ਤੋਂ ਇਸ ਸੇਵਾ ਦੇ ਵਿੱਚ ਹੈ, ਅਤੇ ਜਿਹੜਾ ਮੇਰਾ ਟੂਰਿਜ਼ਮ ਦਾ ਕੰਮ ਹੈ ਉਹ ਤਾਂ ਪਿਛਲੇ 1.5-2 ਸਾਲ ਤੋਂ ਸ਼ੁਰੂ ਕੀਤਾ, ਅਤੇ 10 ਸਾਲ ਤਾਂ ਅਸੀਂ ਉੱਦਾਂ ਹੀ। ਲੇਕਿਨ ਫਿਰ ਵੀ ਆ ਵੀ ਜਦੋਂ ਵੱਡੀ ਤਾਦਾਦ 'ਚ ਲੋਕ ਆਉਣ ਜਾਵੇ, ਜੇ ਤੁਸੀਂ ਉਹਨੂੰ ਆਪਣੇ ਬਿਜ਼ਨਸ ਨਾਲ ਜੋੜ ਲੈਂਦੇ ਜੀ, ਅਤੇ ਇਹਦੇ 'ਚ ਹਰਜ ਕੋਈ ਨਹੀਂ ਹੈ। ਅਤੇ ਮੈਂ ਸਰੇਆਮ ਖੁੱਲ੍ਹੇਆਮ ਕਹਿੰਦਾ ਵੀ ਇਹਨੂੰ ਅਸੀਂ ਬਿਜ਼ਨਸ ਦੇ ਤੌਰ 'ਤੇ ਵੀ ਕਰਦੇ ਹਾਂ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਹਰਜ ਨਹੀਂ ਹੈ। ਫਿਰ ਇੱਕ ਮੈਨੂੰ ਨਾ ਅੱਜ ਕਾਲ ਆਈ ਮੇਰੇ ਇੱਕ ਦੋਸਤ ਦੀ, ਚਾਹਲ ਸਾਹਿਬ ਨੇ, ਭਲਵਾਨ ਜੀ, ਉਹਨਾਂ ਦੀ ਮਾਮੀ ਆਈ ਸੀ ਇੱਥੇ ਨਾ, ਕੁਲਦੀਪ ਕੌਰ, ਅਤੇ ਵਾਈਫ ਆਫ ਗੁਰਦੀਪ ਸਿੰਘ, ਇਸ ਤਰ੍ਹਾਂ ਦਾ ਨਾਮ ਉਹਨਾਂ ਦਾ ਮੈਂ ਫੋਟੋ ਵੀ ਲਾ ਦਾਂਗਾ।
ਉਹ ਪਾਕਿਸਤਾਨ ਆਏ ਤੇ ਪਿੱਛੋਂ ਉਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ, ਬੱਚੇ ਉਹਨਾਂ ਦੇ ਬਾਹਰ ਨੇ ਤੇ ਉਹਨਾਂ ਤੱਕ ਮੈਸੇਜ ਕਨਵੇ ਨਹੀਂ ਹੋਣ ਤੱਕ ਹੋਣ ਡਿਆ। ਉਹਨੇ ਮੈਨੂੰ ਕਾਲ ਕੀਤੀ ਵੀ ਯਾਰ ਉਹਨਾਂ ਤੱਕ ਮੈਸੇਜ ਕੋਈ ਪਹੁੰਚ ਸਕਦਾ, ਤੇ ਫਿਰ ਮੈਂ ਕਿਸੇ ਦੋਸਤ ਨੂੰ ਕਹਿ ਕੇ ਉਹਨਾਂ ਤੱਕ ਮੈਸੇਜ ਜਿਹੜਾ ਉਹ ਪਹੁੰਚਾਇਆ। ਮੈਂ ਇੱਥੇ ਗੱਲ ਕਰਨਾ ਚਾਹੁੰਦਾ ਵੀ ਦੋਵਾਂ ਸਰਕਾਰਾਂ ਨੂੰ, ਜਦੋਂ ਉੱਧਰੋਂ ਜਥਾ ਆਉਂਦਾ ਜਾਂ ਇੱਧਰੋਂ ਉੱਧਰ ਜਾਂਦਾ, ਸੋ ਇਹਨਾਂ ਨੂੰ ਫੋਨ ਦੀ ਸਹੂਲਤ ਕਿਉਂ ਨਹੀਂ ਦਿੱਤੀ ਜਾਂਦੀ, ਮਤਲਬ ਫੈਸਿਲਿਟੀ ਕਿਉਂ ਨਹੀਂ ਦਿੱਤੀ ਜਾਂਦੀ। ਬੇਸ਼ੱਕ ਉਹ ਇੰਡੀਅਨ ਯਾਤਰੀ ਨੇ, ਪਾਕਿਸਤਾਨ ਆਉਂਦੇ ਨੇ ਜਾਂ ਪਾਕਿਸਤਾਨੀ ਨੇ ਜਿਹੜੇ ਉੱਥੇ ਜਾਂਦੇ ਨੇ, ਸੋ ਇਹਨਾਂ ਨੂੰ ਬਾਰਡਰ 'ਤੇ ਹੀ ਸਿਮ ਮੁਹੱਈਆ ਕਰਨੀ ਚਾਹੀਦੀ ਹੈ, ਮਿਲਣੀ ਚਾਹੀਦੀ ਹੈ, ਕਿਉਂਕਿ ਆਪਣੇ ਕਨੈਕਟਡ ਰਹਿਣ ਦੋਵਾਂ ਪਾਸੇ ਆਪਣੇ ਪਿਛਲਿਆਂ ਦੇ ਨਾਲ। ਸੋ ਇਸ ਤਰ੍ਹਾਂ ਦਾ ਬਣ ਨਾ ਸਕੇ। ਰਾਤ ਦੀ ਉਹਨਾਂ ਦੀ ਡੈਥ ਹੋਈ ਹੈ ਅਤੇ ਹਾਲੇ ਤੱਕ ਉਹਨਾਂ ਤੱਕ ਸੁਨਾਹ ਨਹੀਂ ਸੀ ਪਹੁੰਚਿਆ। ਸੋ ਇਹ ਮੈਨੂੰ ਲੱਗਦਾ ਮੁਸ਼ਕਿਲ ਵੀ ਹੁੰਦੀ ਹੈ ਕਿਤੇ ਨਾ ਕਿਤੇ, ਜਾਂ ਵਾਈਫਾਈ ਦਾ ਅਰੇਂਜ ਕਰ ਦਿੱਤਾ ਜਾਵੇ ਇਹਨਾਂ ਗੁਰੂ ਘਰਾਂ ਦੇ ਵਿੱਚ, ਤਾਂ ਕਿ ਉਹ ਤੋਂ ਉਸ ਫੈਸਿਲਿਟੀ ਤੋਂ ਮੁਸਤਫੀਦ ਹੋ ਸਕਣ। ਸੋ ਮੈਂ ਗੌਰਮੈਂਟ ਆਫ ਪੰਜਾਬ ਨੂੰ ਵੀ, ਈਟੀਬੀਪੀ ਨੂੰ ਵੀ ਕਹੂੰਗਾ ਵੀ ਇਹਦੇ 'ਤੇ ਸੋਚਣਾ ਚਾਹੀਦਾ, ਉਹ ਕਰਨਾ ਚਾਹੀਦਾ। ਜਾਂ ਉਹ ਲੋਕ, ਇਹ ਤੇ ਬਜ਼ੁਰਗ ਆਉਂਦੇ ਨੇ ਜਿਹੜੇ ਪੜ੍ਹੇ ਲਿਖੇ ਜਾਂ ਯੰਗ ਜਨਰੇਸ਼ਨ, ਉਹਨਾਂ ਨੂੰ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਇਹਨਾਂ ਚੀਜ਼ਾਂ ਦੀ ਵੀ ਲੋੜ ਨਹੀਂ, ਕਿਉਂਕਿ ਹੁਣ ਔਨਲਾਈਨ ਸਿੰਮਾਂ ਮਿਲਦੀਆਂ ਨੇ, ਈ ਸਿਮ। ਤੁਸੀਂ ਪਾਕਿਸਤਾਨ ਜਾਣਾ ਹੋਵੇ, ਇੰਡੀਆ ਜਾਣਾ ਹੋਵੇ, ਬੰਗਲਾਦੇਸ਼ ਜਾਣਾ ਹੋਵੇ, ਕਿਤੇ ਵੀ ਜਾਣਾ ਹੋਵੇ, ਤੁਹਾਨੂੰ ਘਰ ਬੈਠਿਆਂ, ਉੱਥੇ ਬੈਠਿਆਂ ਤੁਸੀਂ ਔਨਲਾਈਨ ਸਿਮ ਲਓ, ਆਪਣੇ ਉਹ ਇੰਸਟਾਲ ਕਰ ਲਓ ਮੋਬਾਈਲ 'ਚ ਈ ਸਿਮ, ਉਹਦਾ QR ਕੋਡ, ਅਤੇ ਜਦੋਂ ਤੋਂ ਪਾਕਿਸਤਾਨ ਇੰਟਰ ਹੋਵੋ ਜਾਂ ਇੰਡੀਆ ਇੰਟਰ ਹੋਵੋ ਤਾਂ ਚੱਲ ਪੈਣੀ। ਅੱਲਾ ਤਾਂ ਖੈਰ ਸਕਦਾ, ਸਿੱਧਾ ਸਿੱਧਾ ਕੰਮ ਆ ਉਹ। ਲੇਕਿਨ ਇਹ ਵੀ ਮੈਨੂੰ ਲੱਗਦਾ ਬਹੁਤੇ ਲੋਕਾਂ ਨੂੰ ਇਹਦਾ ਪਤਾ ਨਹੀਂ ਗਾ ਵੀ ਇਹਨੂੰ ਕਿਸ ਤਰ੍ਹਾਂ ਯੂਜ਼ ਕਰਨਾ। ਵੀ ਸਾਰਿਆਂ ਨਾਲੋਂ ਸੌਖਾ ਤਰੀਕਾ ਮੇਰਾ ਖਿਆਲ ਹੈ ਉਹ ਇਹ ਆ, ਬਜਾਏ ਇਸ ਦੇ ਕਿ ਉਹ ਉਡੀਕਿਆ ਜਾਵੇ ਵੀ ਸਰਕਾਰਾਂ ਇਹਨੂੰ ਕਦੋਂ ਕਰਨ। ਮੈਨੂੰ ਲੱਗਦਾ ਵੀ ਇਹ ਚੀਜ਼ਾਂ ਹੁਣ ਘੱਟ ਰਹਿ ਗਈਆਂ ਵੀ ਜੇ ਅਸੀਂ ਬਾਰਡਰ 'ਤੇ ਆਨੇ ਵੀ ਕੈਮਰਾ ਨਹੀਂ ਖੋਲ੍ਹਣਾ, ਕੈਮਰਾ ਨਹੀਂ ਲੈ ਕੇ ਜਾਣਾ। ਹੁਣ ਸੈਟਲਾਈਟ 'ਤੇ ਸਾਰਾ ਕੁਛ ਆ, ਇਹਦੇ ਵਿੱਚ ਲੁਕਾ ਤਾਂ ਹੈ ਕੋਈ ਨਹੀਂ ਗਾ, ਸਾਰਾ ਕੁਛ ਔਨਲਾਈਨ ਹੈ, ਸਾਰਾ ਕੁਛ ਸੋਸ਼ਲ ਮੀਡੀਆ। ਸੋ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਤੋਂ ਸਾਨੂੰ ਹੁਣ ਬਾਹਰ ਨਿਕਲਣਾ ਚਾਹੀਦਾ। ਉਸ ਤੋਂ ਬਾਅਦ ਇੱਕ ਬਜ਼ੁਰਗ ਸਨ, ਮੈਂ ਉਹਨਾਂ ਦੀ ਵੀਡੀਓ ਅਪਲੋਡ ਕੀਤੀ ਸੀ। ਬਜ਼ੁਰਗ ਜਦੋਂ ਪਾਕਿਸਤਾਨ ਐਂਟਰ ਹੋਏ ਅਤੇ ਮੈਂ ਉਹਨਾਂ ਨੂੰ ਮਿਲਿਆ, ਅਤੇ ਉਹਨਾਂ ਨੇ ਪਾਇਆ ਸੀ ਨੀਲਾ ਚੋਲਾ, ਅਤੇ ਮੈਂ ਕਿਹਾ ਬਾਬਾ ਜੀ ਆਓ, ਵੈਲਕਮ ਵੈਲਕਮ। ਅਤੇ ਉਹ ਬੜੇ ਖੁਸ਼ ਹੋ ਜਾਂਦਾ, ਮੈਂ ਬਹੁਤ ਰਾਜ਼ੀ ਤੁਹਾਡੇ ਮਤਲਬ ਵੈਲਕਮ 'ਤੇ, ਤੁਹਾਡੇ ਪਿਆਰ 'ਤੇ, ਤੁਹਾਡੇ ਸਤਿਕਾਰ 'ਤੇ। ਅਤੇ ਆਂਦਾ ਮੈਂ ਇੱਕ ਗੱਲ 'ਤੇ ਬੜਾ ਖੁਸ਼ ਹਾਂ, ਮੈਂ ਤੁਹਾਡੀ CM 'ਤੇ ਬੜਾ ਰਾਜ਼ੀ ਹਾਂ, ਮਰੀਮ ਨਵਾਜ਼ ਸ਼ਰੀਫ ਦੀ ਗੱਲ ਕਰਦਾ। ਅਤੇ ਉਹਨੇ ਹੜ੍ਹ ਦੇ ਵਿੱਚ ਬੜੀ ਮਦਦ ਕੀਤੀ ਆ, ਹੜ੍ਹ ਦੇ ਵਿੱਚ ਵਧੀਆ ਪੈਕੇਜ ਅਨਾਊਂਸ ਕੀਤਾ। ਮਤਲਬ ਵੀ ਜਿਨ੍ਹਾਂ ਦੇ ਪਾਕਿਸਤਾਨ ਦੇ, ਪੰਜਾਬ 'ਚ ਜਿਨ੍ਹਾਂ ਦੇ ਸੈਲਾਬ ਆਏ ਨਾ, ਮੈਂ ਕਿਸੇ ਵੀ ਕਦੀ ਵੀ ਕਿਸੇ ਪਾਰਟੀ ਦਾ, ਕਿਸੇ ਲੀਡਰ ਦੀ ਗੱਲ ਨਹੀਂ ਕਰਦਾ ਹੁੰਦਾ, ਲੇਕਿਨ ਜੋ ਬਿਹਤਰ ਹੋਵੇ ਉਹਦੀ ਗੱਲ ਕਰਨੀ ਚਾਹੀਦੀ। ਸੋ ਇੱਥੇ ਫਲੱਡ ਆਇਆ ਅਤੇ ਹਰ ਘਰ ਨੂੰ, ਜਿਹੜਾ ਘਰ ਡਿੱਗ ਪਿਆ, ਮਰੀਮ ਨੇ, CM ਪੰਜਾਬ ਨੇ 10 ਲੱਖ ਹਰ ਘਰ ਨੂੰ, ਅਤੇ 5 ਲੱਖ ਉਸ ਬੰਦੇ ਨੂੰ ਜਿਹਦਾ ਪਸ਼ੂ ਰੁੜ ਗਿਆ ਸੀ। ਉਹਦੀ ਕੀਤਾ ਕਿਵੇਂ, ਦਿੱਤੇ ਕਿਵੇਂ? ਉਹਨਾਂ 10,000 ਨਵੇਂ ਮੁੰਡੇ ਹਾਇਰ ਕੀਤੇ, ਸਟੂਡੈਂਟਸ ਜਿਹੜੇ IT ਨਾਲ ਜੁੜੇ, ਉਹਨਾਂ ਨੂੰ ਫੀਲਡ 'ਚ ਭੇਜਿਆ ਸਾਰੇ ਸ਼ਹਿਰਾਂ 'ਚ। ਮਤਲਬ ਪਿੰਡਾਂ ਨੂੰ ਭੇਜਿਆ ਵੀ ਤੁਸੀਂ ਡਾਟਾ ਕਲੈਕਟ ਕਰੋ, ਉਹ ਡਾਟਾ ਅਪਲੋਡ ਕਰੋ। ਉਹ ਡਾਟਾ ਫਿਰ ਲਿੰਕ ਕੀਤਾ ਬੈਂਕ ਆਫ ਪੰਜਾਬ ਦੇ ਨਾਲ, ਅਤੇ ਉਹਨਾਂ ਦੇ ਫਿਰ ਕਾਰਡ ਬਣੇ, ਉਹਨਾਂ ਦੇ ਅਕਾਊਂਟ ਬਣੇ, ਉਹਨਾਂ ਦੇ ਅਕਾਊਂਟਾਂ 'ਚੋਂ ਕਿਸ਼ਤ ਵਾਈਜ਼ ਉਹਨਾਂ ਨੂੰ ਜਿਹੜੇ ਉਹ ਪੈਸੇ ਜਾਣ ਡਏ। ਸੋ ਉਹਨੇ ਆਖਿਆ ਸੀ ਵੀ ਸਾਡੇ ਵਾਲੇ ਭਗਵੰਤ ਮਾਨ ਨੇ ਤਾਂ ਕੁਛ ਨਹੀਂ ਦਿੱਤਾ, ਅਤੇ CM ਨੇ ਇੱਧਰ ਤੁਹਾਡੇ ਮਰੀਮ ਨੇ ਵਧੀਆ ਪੈਕੇਜ ਦਿੱਤਾ, ਮੇਰੀ ਉਹ ਧੀਆਂ ਵਰਗੀ ਆ, ਮੈਂ ਉਹਨੂੰ ਧੀ ਨੂੰ ਮਿਲ ਕੇ ਜਾਣਾ। ਸੋ ਮੈਂ ਉਹ ਪੋਸਟ ਲਾਈ, ਉਹ ਬੜੀ ਵਾਇਰਲ ਹੋਈ, ਮਰੀਮ ਨਵਾਜ਼ ਨੇ ਮੈਨੂੰ ਸ਼ੇਅਰ ਕੀਤਾ, ਅਤੇ ਸਾਡੇ ਵਾਲੇ ਪਾਸਿਓਂ ਬਹੁਤ ਸਾਰਿਆਂ ਨੇ ਉੱਤੇ ਕਲੇਮ ਕੀਤਾ ਵੀ ਮਤਲਬ ਵੀ ਉਹ ਪਾਰਟੀਬਾਜ਼ੀ, ਉਹ ਸਾਡੇ ਲਫ਼ਜ਼ ਚੱਲਦਾ ਵੀ ਤੂੰ ਵੀ ਅੱਜ ਪਤਾ ਲੱਗਾ ਵੀ ਇਸ ਪਾਰਟੀ ਦਾ। ਸੋ ਮੈਂ ਭਰਾ ਕਿਸੇ ਪਾਰਟੀ ਦਾ ਨਹੀਂ। ਪਹਿਲਾਂ ਜਦੋਂ ਇਮਰਾਨ ਖਾਨ ਦੀ ਸਰਕਾਰ ਸੀ, ਉਹਨੇ ਕਰਤਾਰਪੁਰ ਕੋਰੀਡੋਰ ਖੋਲ੍ਹਿਆ, ਅਸੀਂ ਉਦੋਂ ਸਾਰਿਆਂ ਨੇ ਲਿਖਿਆ ਵੀ, ਵੀਡੀਓਜ਼ ਵੀ ਬਣਾਏ, ਸਾਰਾ ਕੁਛ ਕੀਤਾ। ਇੱਕ ਬਾਹਰ ਦਾ ਬੰਦਾ ਜਦੋਂ ਆ ਕੇ ਤੁਹਾਡੇ ਘਰ ਦੇ ਕਿਸੇ ਚੀਜ਼ ਦੀ ਤਾਰੀਫ ਕਰਦਾ ਨਾ, ਅਤੇ ਉਦੋਂ ਤੁਹਾਡੇ ਸਾਰੇ ਘਰ ਦੀ ਤਾਰੀਫ ਹੈ। ਸਾਡਾ ਘਰ ਕਿਹੜਾ ਵਾ? ਸਾਡਾ ਘਰ ਪੰਜਾਬ ਹੈ, ਸਾਡਾ ਘਰ ਪਾਕਿਸਤਾਨ ਆ। ਜਦੋਂ ਕੋਈ ਬਾਹਰਲਾ ਬੰਦਾ ਕਿਸੇ ਮੁਲਕ ਦੀ ਤਾਰੀਫ ਕਰਦਾ ਨਾ, ਅਤੇ ਉਹ ਕਿਸੇ ਲੀਡਰ ਦੀ ਤਾਰੀਫ ਨਹੀਂ ਕਰਦਾ, ਉਹ ਇੱਕ ਮੁਲਕ ਦੀ ਤਾਰੀਫ ਕਰਦਾ। ਸੋ ਮੈਂ ਉਸ ਪਾਰੋਂ ਜਿਹੜਾ ਚੰਗਾ ਇਨੀਸ਼ੀਏਟਿਵ ਹੁੰਦਾ ਵਾ, ਉਹਦੀ ਵੀਡੀਓ ਵੀ ਲਾਉਣਾ, ਉਹਦੀ ਪੋਸਟ ਵੀ ਲਾਉਣਾ। ਇਮਰਾਨ ਖਾਨ ਦੀਆਂ ਵੀ ਲਾਈਆਂ ਸੀ, ਇਹਦੀਆਂ ਵੀ ਲਾਈਆਂ। ਜੇ ਤੁਸੀਂ CM ਦੀ ਗੱਲ ਕਰਦੇ ਜਿਵੇਂ ਪਰਵੇਜ਼ ਲਾਈ ਤੋਂ ਬਾਅਦ ਵਿਚਲੇ 2-3 CM ਤੇ ਆਏ ਹੀ ਨਹੀਂ ਪੰਜਾਬ ਵਾਸਤੇ। CM ਤੇ ਜਾਂ ਪਰਵੇਜ਼ ਲਾਈ ਸੀ, ਜਾਂ ਹੁਣ ਫਿਰ ਮਰੀਮ ਨਵਾਜ਼ ਕਰਨ ਰਹੀ ਆ ਵਜ਼ਾਰਤ ਆਲਾ। ਪਹਿਲਾਂ ਤਾਂ ਕੀਤਾ ਹੀ ਕੁਛ ਨਹੀਂ। ਇਮਰਾਨ ਖਾਨ ਹੋਣਾ ਵੀ ਬੁਜ਼ਦਾਰ ਸਾਹਿਬ ਨੂੰ ਲਿਆ ਕੇ ਲਾਤਾ ਸੀ, ਜਿਨ੍ਹਾਂ ਨੇ ਉਹ ਦਾਣੇ ਚੱਬ ਛੜੇ, ਰੋਟੀ ਖਾ ਛੜੀ, ਕੀਤਾ ਕੁਛ ਨਹੀਂ। ਅੱਛਾ, ਅੱਗੇ ਗੱਲ ਕਰਦੇ ਹਾਂ ਆਪਾਂ। ਇੱਕ ਟਵੀਟ ਮੈਂ ਅੱਜ ਹੀ ਉਹਦੀ ਪੋਸਟ ਕੀਤੀ ਹੈ। ਮਰੀਮ ਨੇ ਕਿਹਾ ਕਿ ਟਵੀਟ ਜਿਹੜੀ ਨਾ, ਇੱਕ ਬੱਚੇ ਦੀ ਕੋਈ ਸੀ ਉਹ ਵੀਡੀਓ, ਉਹਦੇ 'ਤੇ ਉਹਨੇ ਕਿਹਾ ਵੀ ਬੱਚਿਆਂ ਨੂੰ ਪੰਜਾਬੀ ਸਿਖਾਓ। ਸੋ ਅਸੀਂ ਬੜੇ ਖੁਸ਼ ਹਾਂ ਇਸ ਗੱਲ 'ਤੇ ਵੀ ਘੱਟੋ ਘੱਟ ਚਲੋ ਪੰਜਾਬ ਦੀ ਇੱਕ CM ਜਿਹੜੀ ਆ, ਉਹ ਪੰਜਾਬੀ ਦੀ ਗੱਲ 'ਤੇ ਕਰਨ ਲੱਗ ਪਈ, ਪੰਜਾਬ ਦਾ ਨਾਂ 'ਤੇ ਲੈਣ ਲੱਗ ਪਈ। ਅੱਗੇ ਤਾਂ ਕੋਈ ਪੰਜਾਬੀ ਦੀ ਗੱਲ ਹੀ ਨਹੀਂ ਸੀ ਕਰਦਾ।
ਸੋ ਮੈਂ ਉੱਥੇ ਰੀਟਵੀਟ ਕੀਤਾ ਵੀ ਮੈਡਮ ਜੀ ਇਹ ਤੁਹਾਡਾ ਹੀ ਕੰਮ ਹੈ ਵੀ ਇਹਨੂੰ ਜਿਹੜੀ ਮਾਂ ਬੋਲੀ ਪੰਜਾਬੀ ਹੈ ਇਹਨੂੰ ਸਕੂਲਾਂ 'ਚ ਤੁਸੀਂ ਲੈ ਕੇ ਆਉਣਾ, ਤੁਸੀਂ ਵਾੜਨਾ। ਜਿਹੜੀ ਮਾਂ ਨੂੰ ਅਸੀਂ ਘਰੋਂ ਕੱਢਿਆ, ਮਾਂ 'ਚ ਵੜਨ ਤੋਂ ਸਾਰਿਆਂ ਨਾਲੋਂ ਵੱਡਾ ਤੇ ਅਹਿਮ ਕਿਰਦਾਰ ਤੁਹਾਡਾ ਵਾ, ਤੇ ਉਹ ਕਿਰਦਾਰ ਨਿਭਾਓ। ਸੋ ਇਹਦੇ ਲਈ ਅਸੀਂ ਕੋਸ਼ਿਸ਼ਾਂ ਕਰਨੇ ਆ। ਇਸ ਵਾਰੀ ਤੀਸਰੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਅਸੀਂ 5 ਤੋਂ 7 ਦਸੰਬਰ ਕਜ਼ਾਫੀ ਸਟੇਡੀਅਮ ਲਾਹੌਰ ਜਿਹੜੀ ਕਰਵਾ ਰਹੇ ਹਾਂ। ਪੰਜਾਬੀ ਲਹਿਰ ਤੇ ਪੰਜਾਬੀ ਪ੍ਰਚਾਰ ਦੀ ਟੀਮ ਨਾਲ ਸਾਡੇ ਕੋਲੈਬੋਰੇਸ਼ਨ ਹੈ, ਪੰਜਾਬੀ ਵਿਚਾਰ ਦੀ, ਹੋਰ ਬਹੁਤ ਸਾਰੇ ਦੋਸਤ ਜੁੜੇ ਨੇ, ਸਲੀਮ ਭਾਈ, ਰਜ਼ਾ ਹੋਣੀ, ਚੌਧਰੀ ਰਊਫ ਸਾਹਿਬ, ਇਲਿਆਸ ਭਾਈ, ਸਰਦਾਰ ਜੋਈਆ ਸਾਹਿਬ, ਬਹੁਤ ਸਾਰੇ ਦੋਸਤ ਨੇ ਪੂਰੇ ਪੰਜਾਬ ਤੋਂ। ਅਸੀਂ ਇਸ ਵਾਰੀ ਪੂਰੇ ਪੰਜਾਬ 'ਚ ਘਰੋਂ ਘਰ ਜਾ ਕੇ, ਪਿੰਡੋਂ ਪਿੰਡ ਜਾ ਕੇ, ਸ਼ਹਿਰੋਂ ਸ਼ਹਿਰ ਜਾ ਕੇ ਸਾਰਿਆਂ ਨੂੰ ਇਨਵੀਟੇਸ਼ਨ ਦੇਣ ਨੇ ਵੀ ਆਓ ਇੱਕ ਆਪਾਂ ਇਕੱਠ ਬਣਾਈਏ, ਇੱਕ ਵੱਡਾ ਇਕੱਠ ਬਣਾ ਕੇ ਉੱਥੇ ਇਸ ਵਾਰੀ ਅਸੀਂ ਸਾਰਿਆਂ ਨੂੰ, ਪੋਲੀਟੀਸ਼ੀਅਨਾਂ ਨੂੰ ਸੱਦਿਆ, ਫਿਰ ਉਸ ਤੋਂ ਬਾਅਦ ਬਿਊਰੋਕ੍ਰੇਸੀ ਨੂੰ ਸੱਦਿਆ, ਵੱਡੇ ਜਰਨਲਿਸਟ ਨੂੰ ਵੀ ਸੱਦਿਆ ਵਾ, ਪਾਕਿਸਤਾਨ ਦੇ ਜਿਹੜੇ ਵੱਡੇ ਤੋਂ ਵੱਡੇ ਨਾਂ ਨੇ ਸਾਰਿਆਂ ਨੂੰ ਸੱਦਿਆ ਵੀ ਉਹਨਾਂ ਅੱਗੇ ਇੱਕ ਇਕੱਠ ਬਣਾ ਕੇ, ਵੱਡੀ ਤਾਦਾਦ ਬਣਾ ਕੇ ਉਹਨਾਂ ਅੱਗੇ ਸਵਾਲ ਰੱਖੀਏ। ਸਵਾਲ ਕੀ ਰੱਖੀਏ ਵੀ ਇਹ ਸਾਡੀ ਮਾਂ ਬੋਲੀ ਪੰਜਾਬੀ ਹੈ, ਇਹਨੂੰ ਪਹਿਲਾਂ ਸਕੂਲਾਂ 'ਚ ਲਾਗੂ ਕਰੋ, ਸਾਡੇ ਕਿਸਾਨਾਂ ਦੇ ਆ ਮਸਾਇਲ ਨੇ ਉਹ ਹੱਲ ਕਰੋ। ਮਤਲਬ ਕਲਾਈਮੇਟ ਚੇਂਜ ਕਿਉਂ ਆ, ਹਰ ਸਾਲ ਹੜ੍ਹਾਂ 'ਚ ਪੰਜਾਬ ਕਿਉਂ ਡੁੱਬਦਾ ਰਹੇਗਾ, ਇਹ 'ਤੇ ਕੀ ਹੋ ਸਕਦਾ ਵਾ, ਕਲਾਈਮੇਟ ਚੇਂਜ ਦੇ ਜਿਹੜੀ ਉਹ ਗੱਲ ਕਿਸ ਤਰ੍ਹਾਂ ਹੋ ਸਕਦੀ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਸ ਤੀਜੀ ਪੰਜਾਬੀ ਕਾਨਫਰੰਸ 'ਚ ਹੋਣੀਆਂ, ਅਤੇ ਇਸ ਕਾਨਫਰੰਸ ਦੇ ਵਿੱਚ ਦੁਨੀਆ ਭਰ ਤੋਂ ਲੋਕ ਆ ਰਹੇ ਨੇ। ਇੰਡੀਆ ਪੰਜਾਬ ਤੋਂ, ਜਿਵੇਂ ਤੁਹਾਨੂੰ ਮੈਂ ਅੱਗੇ ਦੱਸਿਆ ਸੀ ਵੀ ਬਾਰਡਰ ਖੁੱਲ੍ਹਾ ਨੀਗਾ, ਫਿਲਹਾਲ ਨਹੀਂ ਆ ਸਕਦੇ। ਪਿਛਲੀ ਵਾਰੀ ਜਿਵੇਂ ਬਹੁਤ ਵੱਡੀ ਤਾਦਾਦ ਆਰਟਿਸਟਾਂ ਦੀ ਆਈ ਸੀ, ਲੇਕਿਨ ਜਦੋਂ ਵਾਪਸ ਗਏ ਉਹਨਾਂ ਸਾਰਿਆਂ ਨੂੰ ਵਾਰ ਤੋਂ ਬਾਅਦ ਬੜਾ ਡਰਾ ਵੀ ਦਿੱਤਾ ਗਿਆ, ਕੁਛ ਡਰ ਦਾ ਮਾਹੌਲ ਵੀ ਬਣਾ ਦਿੱਤਾ ਗਿਆ। ਚਲੋ ਰੱਬ ਖੈਰ ਕਰੇ, ਹੌਲੀ ਹੌਲੀ ਇਹ ਮਿੱਥਾਂ ਦੂਰ ਹੋ ਜਾਣਗੀਆਂ, ਔਰ ਦੂਰੀਆਂ ਜਿਹੜੀਆਂ ਕੁਛ ਅਰਸੇ 'ਚ ਬਣਾ ਦਿੱਤੀਆਂ ਗਈਆਂ ਉਹਨਾਂ ਨੂੰ ਦੁਬਾਰਾ ਫਿਰ ਆਪਾਂ ਲਾਗੇ ਲਾਉਣ ਦੀ ਕੋਸ਼ਿਸ਼ ਜਿਹੜੀ ਕਰਾਂਗੇ। ਸੋ ਇਸ ਕਾਨਫਰੰਸ ਦੇ ਵਿੱਚ ਦੁਨੀਆ ਭਰ ਤੋਂ ਸੂਝਵਾਨ ਆ ਰਹੇ ਨੇ, ਲਿਖਾਰੀ, ਪੱਤਰਕਾਰ, ਸਾਰੇ ਜਿਹੜੇ ਆਉਣਾ ਚਾਹੁੰਦੇ ਹੋਣ, ਜਿਹੜਾ ਚਾਹੁੰਦੇ ਆ, ਕਹਿੰਦੇ ਆ ਵੀ ਇਨਵੀਟੇਸ਼ਨ ਕਿਵੇਂ, ਇਹਦਾ ਕੋਈ ਇਨਵੀਟੇਸ਼ਨ ਨਹੀਂ, ਇਹ ਫ੍ਰੀ ਆ। ਹਾਂ, ਰਜਿਸਟ੍ਰੇਸ਼ਨ ਜ਼ਰੂਰ ਹੈ, ਅਸੀਂ ਲਿੰਕ ਦਿੱਤਾ, ਉੱਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਜੇ। ਪੂਰੇ ਪਾਕਿਸਤਾਨ ਤੋਂ ਕੀ ਪੂਰੀ ਦੁਨੀਆ ਤੋਂ ਤੁਸੀਂ ਕਿਤੋਂ ਵੀ ਇੱਥੇ ਆ ਕੇ ਹਿੱਸਾ ਲੈ ਸਕਦੇ ਜੇ, ਕੋਈ ਐਂਟਰੀ ਪਾਸ ਨਹੀਂ ਹੈ। ਰੋਜ਼ਾਨਾ 11 ਵਜੇ ਤੋਂ ਰਾਤ 6-7 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਚੱਲਦਾ ਰਹੇਗਾ, ਅਤੇ ਹੋਪਫੁਲੀ ਅਸੀਂ ਜਿਹੜੇ ਸਾਡੇ ਹੱਕ ਨੇ ਉਹਨਾਂ ਦੀ, ਆਪਣੇ ਹੱਕਾਂ ਦੀ ਗੱਲ ਜਿਹੜੀ ਵਾ ਸਰਕਾਰਾਂ ਤੱਕ ਪਹੁੰਚਾਵਾਂਗੇ, ਪਹੁੰਚਦੀ ਕਰਾਂਗੇ, ਅਤੇ ਰੱਬ ਸੋਹਣਾ ਖੈਰ ਕਰੇ, ਬਹੁਤ ਜਲਦ ਪੰਜਾਬ ਦੇ ਵਿੱਚ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਸੱਭਿਆਚਾਰ ਨੂੰ ਦੁਬਾਰਾ ਅਸੀਂ ਪ੍ਰਫੁੱਲਤ ਜਿਹੜਾ ਵਾ, ਵਾਧਾ ਫੁੱਲਦਾ ਵੇਖ ਸਕਾਂਗੇ। ਸੋ ਮਿਲਦੇ ਤੁਹਾਨੂੰ ਫਿਰ, ਰੱਬ ਰਾਖਾ।